अस्सलाम वालेकुम नाजरीन, मैं फरीद साबरी और मेरे नाल बड़े ही नायाब लोग, मेरे चार दोस्त मेरे सज्जे हाथ। यार मैं तारफ वैसे रहने दी है, रहने दे पूरा शो भी रहने दे। चलो उठो चलिए। तारफ जरूरी है यार, तारफ करा। नहीं सवेरे करा यार, मेरे नाल सवेरे का तो यार छुट्टी है सवेरे सवेरे की गल काम ते जाना छुट्टी है करा यार, शेप करा ला शेप करा ला ਕਰਾ ਲਾ ਕੀ ਉਹਨੇ ਰੰਗ ਕਰਾਉਣਾ ਕੀ ਕਰਾ ਲਓ मैं कुछ कमा हूं ਤੁਹਾਡੀ जी इजाजत। ਯਾਰ ਛੱਡ ਤੂੰ ਰਹਿਣ ਦੇ। ਤੁਸੀਂ ਆਓ ਤੁਸੀਂ ਕਹੋ ਕੁਛ ਕਹਿਣਾ। ਤੂੰ WhatsApp ਤੇ ਕਹਿਣਾ ਜੋ ਕਹਿਣਾ। लो जी, मेरे सज्जे हथ ने जी इमदाद गड़गीला उर्फ लसूड़ियां दी चटनी, और मेरे खब्बे हथ ने मेरा भरा मेरा वीर शहजादा जनाब साजिद मिठा फिरिया उर्फ ब्राजील दा खोता, और मेरे नाल वो तो मेरे सीनियर ने, मेरे भरा ने, इन्हां नूं मैं कुछ भी कह सकना, जनाब फैसल रामे और अजमल सोनी। ਤੇ ਸਾਡੇ ਐਂਕਰ ਨੇ ਅੱਜ ਸ਼ੋਅ ਦੇ ਮਾਸ਼ਾਅੱਲਾ ਫਰੀਦ ਸਾਬਰੀ ਸਾਹਿਬ ਕੁੱਬਾ ਖੁਸਰਾ ਹੁੰਦਾ ਅੱਲਾ ਮਾਫੀ ਦੇਵੇ ਜੀ। ਚੰਦੋ ਇਹ ਦੱਸ ਵੀ ਆਉਂਦਾ ਤੂੰ ਫਰੀਦ ਦੇ ਦੁਆਲੇ ਹੋ ਗਿਆ। ਇਹ ਦੇਖ ਕਿਹਦਾ ਠੇਡੇ ਵਰਗਾ ਮੂੰਹ ਕੀਤਾ ਹੈ। ਉਹ ਮੇਰਾ ਠੇਡੇ ਆ, ਰੁਕ ਜਾ। नहीं ठेडे तो मुराद ਤੁਹਾਨੂੰ ਸਹੀ ਕਹਿ ਰਹੇ ਨੇ, ਤੁਹਾਡਾ ਮੂੰਹ ਠੇਡਾ ਲੱਗੇ ਵਰਗਾ ਮੂੰਹ ਆ। ਅੱਛਾ ਮੇਰੀ ਗੱਲ ਅੱਛਾ ਸੁਣੋ, ਮੈਂ ਇੱਕ ਮਿੰਟ ਤੁਹਾਡੀ ਗੱਲ ਮੈਂ ਪਾਈ, ਬੜਾ ਥਰਮੋਸ ਦੇ ਢੱਕਣ ਵਰਗਾ ਮੂੰਹ ਆ ਤੁਹਾਡਾ। ਯਾਰ ਤੇਰਾ ਕਿਹਦਾ ਗਿੱਲੀ ਗਚਕ ਕਰ ਖਾਉਂ ਯਾਰ। ਖਲੋ ਜਾ, ਕੰਧ 'ਚ ਚਪੇੜ ਮਾਰੀ ਹੁੰਦੀ, ਚੁੱਪ ਕਰ ਬੈ। ਓਏ ਠਹਿਰ ਜਾ, ਚੱਕੀ ਤੂੰ ਮੇਰੇ ਚੀਰਾ ਆਇਆ ਹੁੰਦਾ। ਖਲੋ ਜਾ, ਖੁਰਗਲਾ ਕੁੱਤਾ ਹੁੰਦਾ। ਇੱਕ ਮਿੰਟ ਤੁਸੀਂ ਕਰੋ, ਮੈਂ ਉਹਨਾਂ ਮੈਂ ਇੱਕ ਮਿੰਟ ਅਸੀਂ ਕਹਿ ਰਹੇ ਸੀ ਯਾਰ ਤੁਸੀਂ ਬੈਠੋ, ਤੁਸੀਂ ਇੱਕ ਮਿੰਟ ਠਹਿਰ ਜਾ ਬੈਠੋ ਤੁਸੀਂ। ਆ ਜੀ ਆ ਮੇਰੇ ਨਾਲ ਕੈਚਅਪ ਨਾਲ ਪਾਤੀ ਖਾਦੀ ਹੁੰਦੀ ਯਾਰ, ਗੜਗੀਲਾ ਵਾ ਆ ਮਿੱਠਾ ਪੁਰੀਆ ਵਾ ਜੀ, ਆ ਮਤਲਬ ਖੁਸਰਿਆਂ ਦਾ ਤਾਇਆ ਹੁੰਦਾ ਵਾ। ਯਾਰ ਮੇਰੀ ਗੱਲ ਸੁਣੋ, ਮੈਂ ਕਿਸੇ ਤੇਰੀ ਗੱਲ ਸੁਣਿਆ, ਤੇਰੇ ਘਰ ਵਾਲੇ ਸੁਣਦੇ। ਤੂੜੀ ਦੀ ਸਲਾਦ ਬਣਾਈ ਹੁੰਦੀ, ਚੁੱਪ ਕਰ। ਇਹ ਗੜਗੀਲਾ ਦੀ ਮਿੱਟੀ ਨਾਲ ਕਰੇਲੇ ਭਰੇ ਹੁੰਦੇ ਅੱਲਾ ਮਾਫੀ ਦੇਵੇ। ਖੁਸਰੇ ਦਾ ਸੰਡ ਹੁੰਦਾ ਇਦਾਂ ਦੇ ਬੱਚੇ ਤੇ ਆਪਣੇ ਵਿਆਹ ਦੇ ਤਿਆਰ ਸ਼ਹਿਰ ਹੋ ਕੇ ਹੀ ਸਮਝੀ ਜਾਣ ਕਿ ਯਾਰ ਮੈਂ ਸਰਵਾਲਾ ਵਾਂ, ਉਹ ਤੂੰ ਜਾਣਾ ਵਾ। ਅੱਛਾ ਗਲਗੀਲੇ ਭਾਈ ਤੁਸੀਂ ਗੱਲਾਂ ਬਹੁਤ ਅੱਛੀਆਂ ਕਰੋ, ਬੜਾ ਤੁਹਾਡਾ ਧੱਫੜ ਵਰਗਾ ਮੂੰਹ ਕਿਉਂ ਆ? ਹਾਂਜੀ ਫਰੀਦ ਭਾਈ ਤਲਸਰਾ ਵਰਗਾ ਕਹਿਣ ਦੇ ਊਂਠ ਦਾ ਪੈਰ ਵੇਖਿਆ ਉਹਦੇ ਵਰਗਾ ਮੂੰਹ ਹੀ ਤੇਰਾ। ਭਾਜੀ ਤੁਹਾਡੀ ਮੱਝ ਦੀ ਬਗਲ ਵਰਗੀ ਸ਼ਕਲ ਆ, ਤੁਹਾਡਾ ਕਹਾ ਚੂਸੇ ਫੋੜੇ ਵਰਗਾ ਮੂੰਹ ਆ ਭਾਜੀ। ਆ ਝੰਗ ਬਾਜ਼ਾਰ ਫੱਟੇ ਤੋਂ ਤੇ ਸਿਰੀਆਂ ਨਹੀਂ ਪਈਆਂ ਹੁੰਦੀਆਂ ਉਂਝ ਦੀ ਨੈਣ ਨੂੰ ਚਾਦਰ। ਯਾਰ ਤੁਸੀਂ ਆਪਸ ਵਿੱਚ ਜੁੜ ਗਏ ਯਾਰ, ਐਂਕਰ ਨੂੰ ਵੀ ਕੋਈ ਹਸਬੇ ਚੱਲ ਯਾਰ ਐਂ ਕਰ ਲੱਖ ਦੀ ਲਾਨਤ ਮੇਰੇ ਐਂਕਰ ਬਣਨ ਤੇ। ਮਿਹਰਬਾਨੀ ਸਾਡੇ ਲੋ ਵੀ ਸਾਡੇ ਲੋ ਵੀ ਸਾਡੇ ਲੋ ਸਾਡੇ ਨਾਲ ਵੀ ਫਰੀ ਸਾਹਿਬ ਆ ਗਏ। ਮੇਰੇ ਨਾਲ ਡਬਲ ਝੋਲੀਆਂ ਭਰ ਭਰ ਕੇ ਮੇਰਾ ਯਾਰ ਲਾਣ ਔਰ ਤੁਹਾਡੀ ਇੱਕ ਇੱਕ ਜੁਗਤ ਤੇ ਸੱਚਾ ਸੱਤਾਂ ਚੁੱਲ੍ਹਿਆਂ ਦੀ ਦਾਦ ਵੀ ਤੁਹਾਨੂੰ ਮਾਸ਼ਾਅੱਲਾ। ਕੈਸੇ ਯਾਰ ਤੁਸੀਂ ਜਿਹੜੀ ਤੇ ਤੁਹਾਨੂੰ ਉਦੋਂ ਦੀ ਜੁਗਤਬਾਜ਼ੀ ਚੜੀ ਸੀ, ਤੁਸੀਂ ਕੈਸੇ ਮੈਂ ਕਰਿਆ, ਮੈਂ ਡਰ ਗਿਆ। ਉਹ ਮਰ ਗਏ ਆ ਫਰੀ, ਸਾਡੇ ਵੀ ਤਰਾਉ ਸੀ, ਆਖਰੀ 2-3 ਤਰਾਉ ਸੀ ਜਿਹੜੇ ਤੂੰ ਕਢਾ ਦਿੱਤੇ। ਨਾਜ਼ਰੀਨ ਮੈਂ ਤੁਹਾਨੂੰ ਇਹ ਦੱਸ ਰਿਹਾ ਸੀ ਕਿ ਮੇਰੇ ਨਾਲ ਬੜੇ ਮੇਰੇ ਮੁਅੱਜ਼ਜ਼ ਮਹਿਮਾਨ ਨੇ, ਔਰ ਮੈਂ ਇਹ ਬਕਵਾਸ ਕੀਤੀ ਸੀ, ਮੇਰੀ ਕੁੱਤੀ ਜ਼ੁਬਾਨ ਚੋਂ ਨਿਕਲ ਆਇਆ ਸੀ, ਮੈਨੂੰ ਮਾਫ ਕਰ ਦਿਓ। ਆਹ ਪਿਆ ਜੇ ਘੋੜਾ ਤੇ ਆਹ ਘੋੜੇ ਦਾ ਲੇਲਾ, ਮੈਂ ਚੱਲਿਆ ਵਾਂ। ਉਹ ਯਾਰ ਨਹੀਂ, ਉਹ ਯਾਰ ਇਹ ਕਿਹੜੀ ਗੱਲ ਹੋਈ? ਇੱਕ ਬੰਦਾ ਮੇਰੇ ਤੋਂ ਵੀ ਮੇਰੇ ਮੂੰਹ ਵਾਲਿਆ। ਇਹ ਤੂੰ ਕੱਲ ਵੀ ਕੀਤੀ ਸੀ, ਉਹ ਯਾਰ ਪਰਸੋਂ ਵੀ ਬਲਕਿ ਕੀਤੀ ਤੂੰ ਡੇਲੀ ਕਰਨਾ ਵਾ। ਅੱਛਾ ਚੱਲ ਖਲੋਇਆ, ਕੋਈ ਗੱਲ ਨਹੀਂ। ਡਾਲੇ 'ਚ 15-20 ਖੋਤੇ ਲੈ ਕੇ ਜਾਈਏ ਨਾ, ਇਦਾਂ ਦਾ ਬੇਬਸ ਜਿਹਾ ਖੋਤਾ ਥੋੜੀ ਜਿਹੀ ਝੀਂ ਚੋਂ ਬਾਹਰ ਦੇਖੋ। ਮੈਂ ਇਹ ਕੀ ਬਦਤਮੀਜ਼ੀ ਕਰ ਰਹੇ ਆ ਤੂੰ ਆਪ ਤੇ ਉਦੋਂ ਦਾ ਚੈਂਬਰ 'ਚ ਬੈਠਾ ਸੀ ਨਾ। ਅੱਛਾ ਮਦਾਦ ਭਾਈ ਮਿੱਠਾ ਦੇ ਵੀ ਗੱਲਾਂ ਕਰੀ ਯਾਰ। ਅੱਛਾ ਤੁਹਾਡੇ ਨੈਣ ਨਕਸ਼ੇ ਦੇ ਆਟੋਮੈਟਿਕ ਹੋਏ, ਕੋਈ ਤੇ ਸਿਆਣੇ ਚਿਲਮ ਝਾੜਦੇ ਰਹੇ ਆ। ਤੈਨੂੰ ਕੀ ਗੱਲ ਆ? ਔਰ ਮੇਰੀ ਥੱਲੇ ਲਾਗਤ ਬਾਜੀ, ਤੇਰੇ ਵਰਗੇ ਬੰਦੇ ਸਿਰੋਂ ਨਾ ਜਨਾਜ਼ੇ ਦੇ ਕੇ ਲਾਲਟਨ ਲੈ ਕੇ ਫਿਰਦੇ ਹੁੰਦੇ, ਗੋਰਿਆਂ ਦੇ ਜਨਾਜ਼ੇ। ਓ ਮੈਨ जी तो नाजरीन, मैं असल में बात कर रहा था कि आज मैं एंकरी के जो फ़राइज़ सर अंजाम दे रहा हूँ, क्योंकि लोग चाहते हैं, देखना चाहते हैं फरीद साहबी को एज ए एंकर। परिंदे रुक जाते हैं, ਕਿਹੜੇ ਲੋग रुको रुको रुको, फरीद साहबी आज एंकर बैठा। ਰੁਕੋ, ਬੜਾ ਗਚਕ ਦਾ ਚਾਰ ਪਾਇਆ ਹੁੰਦਾ। नाजरीन तुसीं यकीन करो, मैं अगे मुअज़्ज़ज़ कह के अपने आप में शर्मिंदा जो महसूस कर रहा, मैं ना सारन मुअज़्ज़ज़ क्या, ये बहुत अच्छे लोग ਯਾਰ ने। ਇੱਕ ਮਿੰਟ ਯਾਰ, ਖੁਰੇ 'ਚ ਦਾਬੜਾ ਪਿਆ ਹੁੰਦਾ ਯਾਰ ਸੇਵੀਆਂ ਦੇ ਗੁੰਝਲ ਕੱਢੇ ਹੁੰਦੇ ਯਾਰ। ਯਾਰ ਤੁਸੀਂ ਛੱਤ ਵਾਲੇ ਪੱਖੇ ਨਾਲ ਲੱਸੀ ਲੜਕੀ ਹੁੰਦੀ ਆ। ਇਹਨਾਂ ਦੀ ਤੁਸੀਂ ਮਾਈਂਡ ਨਹੀਂ ਕਰਨਾ, ਬੜਾ ਝੁਕਾਵੇਂ ਵਰਗਾ ਮੂੰਹ ਆ ਤੁਹਾਡਾ। ਭਾਈਜਾਨ ਮੈਂ ਅਸਲ ਦੇ ਵਿੱਚ ਤੁਹਾਨੂੰ ਇਹ ਦੱਸਣਾ ਚਾਹ ਰਿਹਾ ਵਾਂ ਕਿ ਸਾਡੇ ਦਰਮਿਆਨ ਬਹੁਤ ਹੀ ਮੁਅੱਜ਼ਜ਼ ਸ਼ਖਸੀਅਤ, ਇਹ ਜੇ ਤੁਸੀਂ ਸੋਚ ਰਹੇ ਕਿ ਮੈਂ ਸੱਚ ਕਹਿ ਰਿਹਾ ਵਾਂ ਤਾਂ ਸਹੀ ਨਹੀਂ ਹੈ। ਮੈਂ ਬਕਵਾਸ ਕਰਨ ਡਿਆ, ਇਹ ਕੋਈ ਮੁਅੱਜ਼ਜ਼ ਕੋਈ ਨਹੀਂ। ਜੇ ਮਿੱਠਾ ਪੁਰੀਆ ਤੁਹਾਨੂੰ ਪਤਾ ਵਾ, ਇਹ ਮੈਨੂੰ ਐਡਾ ਜ਼ਹਿਰ ਲੱਗਦਾ ਵਾ। ਵੇਖੋ ਗੱਲਾਂ ਕਰੀ ਜਾਂਦਾ, ਮੇਰੀ ਵਿੱਚੋਂ ਐਂਕਰੀ ਕੱਟ ਗਈ। ਸਰੇ ਤੁਹਾਡੀ ਜ਼ਰਾ ਨਵਾਜ਼ੀ ਹੈ, ਤੁਹਾਡੀ ਮੁਹੱਬਤ ਦਾ ਬੜਾ ਲਾਂਤੀ ਦਾ ਪਰਛਾਵਾਂ ਹੁੰਦਾ। ਲਾਂਤੀ ਦਾ ਪਰਛਾਵਾਂ ਤੁਸੀਂ ਸੁਣਿਆ ਕਦੀ ਕਿਤੇ? ਯਾਰ ਇਹ ਕੀ ਹੈ ਬਾਤ ਮਿੱਠਾ ਯਾਰ। ਅੱਛਾ ਤੁਹਾਡਾ ਕਿਉਂ ਕੁੱਛੜ ਵਰਗਾ ਮੂੰਹ ਕਿਉਂ ਆ ਯਾਰ? ਨਾਜ਼ਰੀਨ ਮੈਂ ਬੜਾ ਸੀਰੀਅਸ ਕੁਐਸਚਨ, ਕਿਉਂਕਿ ਮੇਰੇ ਦਿਲ 'ਚ ਗੱਲ ਆਈ ਹੈ। ਇਹ ਬਹੁਤ ਬੜੇ ਆਰਟਿਸਟ ਨੇ ਜਨਾਬ ਫੈਸਲ ਰਾਮੇ ਸਾਹਿਬ, ਅਰਸਾ ਦਰਾਜ਼ ਤੋਂ ਇਹਨਾਂ ਨੇ ਜਨਾਬ ਸਟੇਜ ਕੀਤਾ ਤੇ ਸਾਡੇ ਨਾਲ ਸੈਟਅਪ ਤੇ ਵੀ ਕੰਮ ਕਰਦੇ, ਟੀਵੀ ਆਰਟਿਸਟ ਵੀ ਰਹੇ ਔਰ ਹੈ ਵੀ ਨੇ, ਤੇ ਗੜਗੀਲਾ ਸਾਹਿਬ ਵੀ, ਸੋਹਣੀ ਸਾਹਿਬ ਵੀ, ਮਿੱਠਾ ਪੁਰੀਆ ਸਾਹਿਬ ਵੀ, ਇਹ ਸਾਰੇ ਆਰਟਿਸਟ। मैं फैसल साहब तो शुरू करना। फैसल साहब मैं एक क्वेश्चन जो मेरे दिल च ना सरायत कर चुका है, वो आंगन में बरसता हुआ सितारा है मेरे। कदी ते हस बोल वे, कदी ते दुख बोल वे। फैसल साहब ਅੱਲਾ ਕਰੇ ਹੁਣ ਤੂੰ ਐਂਕਰ ਹੀ ਰਵੇਂ।
ਅਸਦਾ ਮੈਨੂੰ ਇੱਕ ਗੱਲ ਦਾ ਜਵਾਬ ਦਿਓ ਕਿ ਯਾਰ ਤੁਸੀਂ ਐਕਟ ਕਰਦੇ ਹੁੰਦੇ ਜਦੋਂ ਤੁਸੀਂ ਕਦੀ ਮਤਲਬ ਕਿ ਐਸੇ ਐਕਟ ਜਿਹਨੂੰ ਟ੍ਰੈਜੇਡੀ ਕਿਹਾ ਜਾਂਦਾ, ਟ੍ਰੈਜੇਡੀ ਦੇ ਦੌਰਾਨ ਕਦੀ ਕੋਈ ਐਸਾ ਐਕਟ ਕਰਦੇ ਹੋ ਤੁਹਾਨੂੰ ਰੋਣ ਦਾ ਐਕਟ ਮਿਲਦਾ ਕਿ ਤੁਸੀਂ ਰੋਣਾ ਵਾ, ਯਾਨੀ ਬਾਪ ਬਣੇ ਹੋ ਜਾਂ ਭਰਾ ਬਣੇ ਵੀ ਤੇ ਤੁਹਾਨੂੰ ਰੋਣ ਦਾ ਟਾਈਮ ਆਉਂਦਾ, ਤੇ ਕਿਆ ਨੈਚੁਰਲੀ ਤੁਹਾਨੂੰ ਉਹ ਫੀਲ ਕਰਕੇ ਤੁਸੀਂ ਕਦੀ ਰੋਏ? ਯਾਰ ਬੜਾ ਅੱਛਾ ਸਵਾਲ ਕੀਤਾ ਸੀ ਤੁਸੀਂ। ਮੈਂ ਬਹੁਤ ਡਰਾਮੇ ਕੀਤੇ ਨੇ, ਫੈਸਲਾਬਾਦ ਆਰਟਸ ਕੌਂਸਲ 'ਚ ਵੀ ਕੀਤੇ ਨੇ, ਬਾਹਰ ਵੀ, ਸ਼ਹਿਰੋਂ ਬਾਹਰ, ਅਲਹਮਦੁਲਿਲਾ ਪੂਰੇ ਯਾਨੀ ਕਿ ਮੁਲਕ ਦੇ ਵਿੱਚ ਡਰਾਮੇ ਕੀਤੇ ਨੇ ਮੈਂ, ਹਰ ਸਟੇਸ਼ਨ ਤੇ ਡਰਾਮੇ ਕੀਤੇ ਨੇ ਮੈਂ। ਤੁਸੀਂ ਲਾਹੌਰ ਸਟੇਸ਼ਨ ਤੇ ਕੀਤਾ ਜਿੱਥੇ ਛੇ ਟ੍ਰੇਨਾਂ ਨਿਕਲਦੀਆਂ? ਨਹੀਂ ਭਾਜੀ। ਕਿਉਂ ਝੂਠ ਬੋਲ ਰਹੇ? ਕਹਿੰਦਾ ਮੈਂ ਹਰ ਸਟੇਸ਼ਨ ਤੇ ਡਰਾਮਾ ਕੀਤਾ। ਅੱਛਾ ਯਾਰ ਸੀਐਨਜੀ ਸਟੇਸ਼ਨ ਤੇ ਕੀਤਾ ਤੁਸੀਂ? ਸਵਾਲ ਰਹਿਣ ਨਾ। ਯਾਰ ਫੈਸਲ ਸਾਹਿਬ ਜੀ ਭਾਈ ਸਵਾਲ ਨਹੀਂ ਹੈਗਾ, ਤੁਹਾਡਾ ਜਵਾਬ ਆ। ਯਾਰ ਇੱਕ ਮਿੰਟ ਯਾਰ, ਤੁਸੀਂ ਸਵਾਲ ਕੁੱਤੇ ਨੇ ਘੜੀ ਲਾਈ ਹੁੰਦੀ ਯਾਰ। ਯਾਰ ਫਰੀਦਾ ਕੀ ਬੜੀ ਬਦਤਮੀਜ਼ੀ ਕਰਨ ਡਿਆ ਤੂੰ ਯਾਰ। ਕੋਈ ਨਹੀਂ ਫੈਸਲ ਭਾਈ ਤੁਹਾਡਾ ਬੜਾ ਡਾਵਾਂ ਡੋਲ ਮੂੰਹ ਆ, ਕਰੋ ਗੱਲ ਤੁਸੀਂ। ਓਏ ਲਵ ਯੂ ਆ ਕਿਹੜਾ ਮੂੰਹ? ਭਾਜੀ ਤੁਹਾਡੇ ਬੜੇ ਚਾਕ ਚੌਬਨ ਚ ਨੈਨਕ ਸ਼ਬਦ। ਹਾਂਜੀ ਹਾਂਜੀ ਹਾਂਜੀ। ਮੈਂ ਸਰ ਸਭ ਤੋਂ ਪਹਿਲੇ ਨੰਬਰ ਤੇ ਇਹ ਕਹਾਂਗਾ ਕਿ ਬਹਿਰੀ ਜਹਾਜ਼ ਦਾ ਚੱਕਾ ਹੁੰਦਾ, ਗੈਰੀ ਜਾਂਦਾ ਨਹੀਂ ਚੱਕਾ ਯਾਰ ਚੱਕਾ ਹੁੰਦਾ। ਯਾਰ ਇੱਕ ਵਾਰੀ ਸੁਣ ਲਈ ਤੈਨੂੰ ਤਾਂ ਜ਼ਰੂਰੀ ਆਪਣੇ ਆਪ ਤੇ ਜੁਗਤ ਅੱਛੇ ਤਰੀਕੇ ਨਾਲ। ਬੜੀ ਵਿੰਗੀ ਕਾਂਦਰ ਕੀ ਸ਼ਕਲ ਆ ਭਾਜੀ। ਸੱਚੇ ਆਰਟਿਸਟ ਦੀ ਨਿਸ਼ਾਨੀ ਇਹ ਹੁੰਦੀ ਹੈ ਸੋਨੀ ਸਾਹਿਬ ਕਿ ਉਹ ਬੰਦਾ ਜਿਹੜਾ ਵਾ ਜਦੋਂ ਕੰਮ ਕਰ ਰਿਹਾ ਹੁੰਦਾ ਤੇ ਉਹ ਆਪਣੇ ਅੰਦਰ ਉਤਾਰ ਰਿਹਾ ਹੁੰਦਾ। ਬੜੀ ਬਾਤ। ਯਾਨੀ ਜਿਵੇਂ ਆ ਵੇਖ ਲਓ ਨਾ, ਬਦਬਖਤ ਬਾਂਦਰੀ ਹੁੰਦੀ ਆ। ਇੱਕ ਸਾਡਾ ਵੀਰ ਆ ਗਰੀਲਾ ਸਾਹਿਬ ਵੀ। ਗਰੀਲਾ ਸਾਹਿਬ ਇੱਕ ਮੈਨੂੰ ਤੁਸੀਂ ਸਵਾਲ ਦਾ ਜਵਾਬ ਦੇਣਾ, ਤੁਹਾਡੇ ਕੋਲ ਸਵਾਲ ਹੈ। ਤੁਸੀਂ ਵੀ ਮਾਸ਼ਾਅੱਲਾ ਸਟੇਜ ਕੀਤਾ, ਐਕਟ ਬੜੇ ਬੜੇ ਅੱਛੇ ਕੀਤੇ, ਬੜੇ ਬੜੇ ਅੱਛੇ ਆਰਟਿਸਟਾਂ ਨਾਲ ਕੰਮ ਕੀਤਾ। ਤੁਹਾਨੂੰ ਸਭ ਤੋਂ ਜ਼ਿਆਦਾ ਕਿਹਨਾਂ ਨਾਲ ਕੰਮ ਕਰਕੇ ਅੱਪਰ ਲੈਵਲ ਤੋਂ ਲੱਗ ਕੇ ਥੱਲੇ ਤੱਕ ਕਿਹਨਾਂ ਨਾਲ ਜ਼ਰਾ ਤੁਹਾਨੂੰ ਮਜ਼ਾ ਜ਼ਿਆਦਾ ਆਇਆ? ਮੈਨੂੰ ਮਜ਼ਾ ਆਇਆ ਬੱਬੂ ਸਾਹਿਬ ਦਾ। ਉਹਨਾਂ ਦੇ ਨਾਮ ਦੀ ਇੱਕ ਕਲੈਪ ਹੋਣੀ ਚਾਹੀਦੀ, ਬੱਬੂ ਬਰਾੜ ਸਾਹਿਬ। ਬਾਬੂ ਬਰਾਲ ਸਾਹਿਬ ਦੇ ਨਾਲ ਨਹੀਂ? ਉਸ ਤੋਂ ਬਾਅਦ ਉਹ ਰੰਗੀਲਾ ਸਾਹਿਬ ਨਾਲ, ਮਾਸ਼ਾਅੱਲਾ। ਉਸ ਤੋਂ ਬਾਅਦ ਉਹ ਜਿਹੜੇ ਮੇਰੇ ਉਸਤਾਦ ਜੀ ਸਨ ਅਲੀ ਖਾਨ ਸਾਹਿਬ, ਅੱਛਾ। ਉਹਨਾਂ ਦੇ ਨਾਲ। ਵਾਹ 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 ਵਾਹ। ਨਹੀਂ ਬਾਕੀ ਸਹੀ ਗੱਲ ਕਰਕੇ ਐਸਾ ਗੁਮਨਾਮ ਵਾਲਦ ਹੁੰਦਾ ਅੱਲਾ। ਬੜਾ ਦੇਸੀ ਗਿੱਦੜ ਵਰਗਾ ਮੂੰਹ ਦਾ। ਯਾਰ ਦੇਸੀ ਯਾਰ ਬਲੀਵ ਕਰੋ, ਤੁਸੀਂ ਬਲੀਵ ਕਰੋ, ਇਹ ਸ਼ੋਅ ਦੇ ਵਿੱਚ ਮੈਂ ਪਹਿਲੀ ਵਾਰੀ ਜੁਗਤਾਂ ਕਰ ਰਿਹਾ ਹਾਂ। ਮੈਨੂੰ ਆਉਂਦੀ ਬੜੀ ਗੱਲ ਹੈ ਯਾਰ। ਨਹੀਂ ਤੁਸੀਂ ਐਦਾਂ ਦਾ ਬੰਦਾ ਘਰ ਜਾਵੇ ਨਾ ਤੇ ਸੱਕੀ ਔਲਾਦ ਕਹਿੰਦੀ ਅੰਮੀ ਉਹ ਰਾਤ ਵਾਲਾ ਭਾਈ ਫੇਰ ਆ ਗਿਆ। ਯਾਰ ਤੁਹਾਨੂੰ ਕਹਿੰਦਾ ਤੁਹਾਡਾ ਦੋ ਸਕਦਾ ਥੜੇ ਵਰਗਾ ਮੂੰਹ। ਸੌਰੀ ਮੈਂ ਸ਼ਰਮਿੰਦਾ ਹੋ ਰਿਹਾ ਵਾਂ। ਉੱਠ ਜਾਵੇ ਤਾਂ ਓਏ ਸਾਹਿਬ ਤੁਸੀਂ ਸਵਾਲ ਕਰੋ, ਸਾਡੇ ਮੌਜ਼ਜ਼ ਮਹਿਮਾਨ ਨੇ। ਤੁਹਾਡਾ ਭਾਈ ਬੜਾ ਡਿਸਕੋ ਬਸਤੇ ਵਰਗਾ ਮੂੰਹ। ਚਲੋ ਜਰਾ ਪੁੱਛੋ। ਮਾਸ਼ਾਅੱਲਾ ਚੁੰਝ ਵਾਲਾ ਹਾਥੀ ਹੁੰਦਾ। ਵਾਹ ਵਾਹ ਵਾਹ। ਤੇ ਨਾਜ਼ਰੀਨ ਮੈਂ ਹੁਣ ਇੱਕ ਹੋਰ ਕੁਐਸਚਨ ਕਰਾਂਗਾ ਆਪਣੇ ਦੋਸਤ ਮੁਅੱਜ਼ਜ਼ ਦੋਸਤ ਸੋਨੀ ਸਾਹਿਬ ਤੋਂ। ਸੋਨੀ ਸਾਹਿਬ ਤੁਸੀਂ ਮੈਨੂੰ ਸਵਾਲ ਦਾ ਜਵਾਬ ਦੇਣਾ ਕਿ ਸੋਨੀ ਸਾਹਿਬ ਕਾਫੀ ਅਰਸਾ ਹੋ ਗਿਆ ਤੁਸੀਂ ਮਾਸ਼ਾਅੱਲਾ ਸਕਰੀਨ ਤੇ ਵੇਖੇ ਜਾ ਰਹੇ ਹੋ, YouTube ਤੇ ਸਾਰੇ ਲੋਕ ਤੁਹਾਨੂੰ ਵੇਖ ਰਹੇ ਨੇ। ਤੁਸੀਂ ਆਪਣੀ ਜਿੰਨੀ ਵੀ ਇਸ ਆਰਟ ਲਾਈਨ ਦੀ ਫੀਲਡ ਹੈ ਆਪਣੇ ਕੈਰੀਅਰ ਦੇ ਵਿੱਚ ਕੋਈ ਐਸਾ ਇੱਕ ਸ਼ੋਅ ਦੱਸਣਾ ਵਾ ਜਿਹੜਾ ਤੁਹਾਨੂੰ ਬਹੁਤ ਪਸੰਦ ਆਇਆ, ਜਿਹਨੂੰ ਤੁਸੀਂ ਵੇਖ ਕੇ ਖੁਸ਼ ਹੋਏ ਹੋਵੋ? ਫਰੀਦ ਸਾਹਿਬ ਇੱਕ ਸ਼ੋਅ ਹੈ, ਉਹਦਾ ਮੈਨੂੰ ਬੜਾ ਮਜ਼ਾ ਆਇਆ। ਕਿਹੜਾ? ਅੱਛਾ ਉਹਦੀ ਖਾਸੀਅਤ ਕੀ ਸੀ? ਉਸ ਪ੍ਰੋਗਰਾਮ 'ਚ ਅਸੀਂ ਸਾਰੇ ਸੀ, ਫਰੀਦ, ਮਿੱਠਾ, ਫੈਸਲ ਭਾਈ। ਉਹ ਸੀ ਸ਼ੋਅ ਲੰਡੇ ਵਾਲਾ। ਆਹਾ ਠੀਕ। ਮੈਨੂੰ ਉਹ ਸ਼ੋਅ ਦਾ ਬਹੁਤ ਮਜ਼ਾ ਆਇਆ ਸੀ। ਫੈਸਲ ਭਾਈ ਦੀਆਂ ਛੋਟੀਆਂ ਛੋਟੀਆਂ ਗੱਲਾਂ, ਮਿੱਠਾ ਹੀ ਤੋਂ ਲੰਡਾ ਚੁੱਕ ਰੋ ਵਿੱਚ ਜੈਕਟ ਲਪੋਈ ਹੈ। ਠੀਕ ਹੈ। ਉਹ ਸ਼ੋਅ ਦਾ ਮੈਨੂੰ ਪਤਾ ਨਹੀਂ, ਫਰੀਦ ਦੀ ਗੁਫ਼ਤਗੂ ਦਾ ਫਿਰ ਬਹੁਤ ਮਜ਼ਾ ਆਇਆ। ਉਹ ਸ਼ੋਅ ਕਹਿ ਲਓ ਵੀ ਮੇਰਾ ਖਿਆਲ ਹੈ ਕੋਈ ਜ਼ਿਆਦਾ ਨਹੀਂ ਤੇ 10 ਕੁ ਦਫਾ ਤੇ ਮੈਂ ਦੇਖਿਆ ਸ਼ੋਅ। ਵੈਰੀ ਗੁੱਡ ਯਾਰ। ਉਹਦੀ ਖਾਸੀਅਤ ਇੱਕ ਤੇ ਗੱਲਾਂ ਸੀ, ਅਸੀਂ ਉੱਤੋਂ ਅਸੀਂ ਸਾਰੇ ਹੀ ਸੀ। ਉਹਦਾ ਇੱਕ ਹੋਰ ਮਜ਼ਾ ਸੀ। ਫਿਰ ਸਟਾਰਟ 'ਚ ਮੈਂ ਕਹਿ ਲਓ ਵੀ ਗੱਲਾਂ ਬਾਤਾਂ 2 ਮਿੰਟ ਕੀਤੀਆਂ ਤੇ ਅੱਗੇ ਗਏ ਤੇ ਫਰੀਦ ਲੰਡਾ ਫੋਰਿਆ, ਛੁੱਟੀ ਦਾ ਬਹਾਨਾ ਲਾ ਕੇ ਆਇਆ, ਮਿੱਠਾ ਗਿਆ। ਸੋਨੀ ਭਾਈ ਮਾਜ਼ਰਤ ਉਦੋਂ ਮੌਸਮ ਵੀ ਬੜਾ ਮਜ਼ੇਦਾਰ ਮੌਸਮ ਵੀ ਰਾਤ ਵਾਲਾ ਸੀ ਤੇ ਮੈਨੂੰ ਉਹ ਸ਼ੋਅ ਦਾ ਬਹੁਤ ਮਜ਼ਾ ਆਇਆ। ਬਹੁਤ ਖੂਬ ਜੀ, ਬਹੁਤ ਖੂਬ। ਲਓ ਜੀ ਅੱਛਾ ਫਰੀਦ ਸਾਹਿਬ ਤੁਹਾਡੇ ਕੋਲ ਵੀ ਕੁਐਸਚਨ ਇੱਕ ਕਰਾਂਗਾ। ਮਿੰਟ ਮੇਰੇ ਕੋ ਹੋ ਗਿਆ। ਗੜਗੀਲਾ ਆਪਣਾ ਭਾਈ ਹੈ ਜੀ, ਬਹੁਤ ਵੈਰੀ ਗੁੱਡ ਐਕਟਰ ਭਾਈ। ਬੜਾ ਤੁਹਾਡਾ ਮਦਰੀ ਚੁਰਜੀ ਵਰਗਾ। ਬੜਾ ਤੇਰਾ ਢੋਲ ਦੇ ਪੁੜੇ ਵਰਗਾ। ਮੈਂ ਪੁੱਛਿਆ ਯਾਰ ਤੁਸੀਂ ਉਹਨੂੰ ਵਿਚਾਰੇ ਤੇ ਉਹਨਾਂ ਦੀ ਗੱਲ ਕਰਨੀ। ਆਪਣਾ ਸੁੰਡ ਵਾਲਾ ਚੂਚਾ ਹੁੰਦਾ। ਲਓ ਜੀ ਮੈਂ ਆਪਣੀਆਂ ਤੋਪਾਂ ਦਾ ਰੁਖ ਮਿੱਠਾਪੁਰੀਆ ਸਾਹਿਬ, ਸਾਜਦ ਮਿੱਠਾਪੁਰੀਆ ਸਾਹਿਬ ਵੱਲ, ਉਹਨਾਂ ਲਈ ਇੱਕ ਕਲੈਪ। ਸਾਜਦ ਮਿੱਠਾਪੁਰੀਆ ਸਾਹਿਬ ਨਾਲ ਮੈਂ ਗੱਲ ਕਰਨਾ ਚਾਹਾਂਗਾ। ਸਾਜਦ ਸਾਹਿਬ ਇਹ ਮਿੱਠਾਪੁਰੀਆ ਤੁਹਾਨੂੰ ਲਕਬ ਮਿਲਿਆ, ਇੱਕ ਤਾਂ ਤੁਸੀਂ ਇਹ ਦੱਸਣਾ ਕਿ ਲਕਬ ਜਿਹੜਾ ਵਾ ਤੁਹਾਨੂੰ ਦਿੱਤਾ ਗਿਆ ਜਾਂ ਤੁਸੀਂ ਉਹਦੇ ਨੂੰ ਚੂਜ਼ ਕੀਤਾ। ਸੈਕੰਡਲੀ ਤੁਸੀਂ ਇਹ ਦੱਸਣਾ ਵਾ ਅੱਜ ਤੱਕ ਦੀ ਜਿੰਨੀ ਵੀ ਪਰਫਾਰਮੈਂਸਿਸ ਹੋਈ ਆ ਤੁਹਾਨੂੰ ਕਿਹਦੇ ਨਾਲ ਸਾਡੀ ਟੀਮ ਦੇ ਵਿੱਚੋਂ ਜ਼ਿਆਦਾ ਕੰਮ ਕਰਕੇ ਮਜ਼ਾ ਆਇਆ? ਮੁਨਾਫਕਤ ਨਹੀਂ ਕਰਨੀ ਮਿੱਠੇ, ਸੱਚੀ ਦੱਸਣਾ ਹੋਣੀ ਪਹਿਲੀ ਗੱਲ। ਉਸਤਾਦ ਜੀ ਤੋਂ ਇਲਾਵਾ ਕਿਉਂਕਿ ਉਸਤਾਦ ਜੀ ਨਾਲ ਸਾਡਾ ਸਜਾਦ ਸਾਹਿਬ ਨਾਲ ਕੰਮ ਕਰਕੇ ਸਾਨੂੰ ਸਾਰਿਆਂ ਨੂੰ ਪਤਾ ਮਜ਼ਾ ਆਉਂਦਾ। ਯਾਰ ਪਤਾ ਕੀ ਗੱਲ ਫਰੀਦ, ਉਸਤਾਦ ਜੀਆਂ ਦੇ ਨਾਮ ਦੀ ਇੱਕ ਕਲੈਪ ਹੋਣੀ ਚਾਹੀਦੀ। ਉਸਤਾਦ ਜੀ ਦੇ ਵੱਡੇ ਬੰਦੇ ਨੇ ਨਾ। ਓਏ ਬੱਬਰ ਕੁੱਤਾ ਹੁੰਦਾ। ਅੱਛਾ ਯਾਰ ਮਿੱਠੇ ਤੁਸੀਂ ਕਿਹੜੇ ਪਾਸੇ ਤੁਰ ਗਏ ਭਾਈ? ਇੱਕ ਮਿੰਟ ਆਪਣਾ ਗੇਟ ਤੋਂ ਖੋਤੀ ਲਮਕਾਈ। ਯਾਰ ਕੋ
ਮਿੱਠੇ ਤੁਸੀਂ ਪਤਾ ਜੁਗਤਾ ਨਾ ਕਰੋ ਮਿੱਠੇ ਗਲਗੀਲਾ ਆਪਣਾ ਭਾਈ ਨਹੀਂ ਮੈਂ ਨਹੀਂ ਤੇਰਾ ਭਰਾ। ਸੋਹਣੀ ਨੂੰ ਟਿਕਿਆ ਸੋਹਣੀ ਦਾ ਤੁਸੀਂ ਅੱਛਾ ਅੱਛਾ ਰੀਅਲ ਚ ਪਤਾ ਕਿ ਮੈਂ ਗਲਗੀਲਾ ਆਪਣਾ ਭਾਈ ਬੜਾ ਬੌਲੀ ਪਾਉਣ ਵਾਲਾ ਬਸਤਾ ਹੁੰਦਾ। ਅੱਛਾ ਜੀ, ਪਤਾ ਕੀ ਗੱਲ ਹੈ, ਪਹਿਲੀ ਗੱਲ ਤੇ ਇਹ ਕਿ ਜਿਹੜਾ ਮਿੱਠਾ ਪੁਰੀਆ ਵਾ ਨਾ, ਤੁਹਾਨੂੰ ਸਾਰਿਆਂ ਨੂੰ ਸੁਣ ਕੇ ਇਹ ਖੁਸ਼ੀ ਹੋਏਗੀ ਕਿ ਅਲਹਮਦੁਲਿਲਾ ਮੇਰੇ ਵਾਸਤੇ ਬਾਇਸੇ ਫਖਰ ਦੀ ਗੱਲ ਹੈ ਕਿ ਮਿੱਠਾ ਪੁਰੀਆ ਨਾ ਪਾਕਿਸਤਾਨ ਦੇ ਵਿੱਚ ਸਿਰਫ ਇੱਕੋ ਹੀ ਆ ਔਰ ਮੇਰਾ ਵਾ, ਪੂਰੇ ਪਾਕਿਸਤਾਨ। ਬਹੁਤ ਗੜਗੀਲਾ ਬੁਰੀ ਹੈ। ਉਹ ਕੁੱਤਾ ਬੁਰੀ ਆ ਠਹਿਰ ਓਏ ਬਹੁਤ ਬੁਰੀ ਆ ਹਾਂਜੀ ਜੀ ਕੰਟੀਨਿਊ ਪਲੀਜ਼। ਤੇਰਾ ਗੰਦੇ ਫਿਫਰੇ ਵਰਗਾ। ਯਾਰ ਗਲਗੀਲਾ ਆਪਣਾ ਭਾਈ ਹੈ ਆਪਣਾ ਬਸ ਪੂਰੀ ਮੈਂ ਨਹੀਂ ਤੇਰਾ ਭਾਈ। ਅੱਛਾ, ਦੂਸਰੀ ਗੱਲ ਤੁਹਾਡੇ ਇਸ ਸਵਾਲ ਦਾ ਜਵਾਬ ਕਿ ਇਹ ਤੁਹਾਨੂੰ ਮੈਂ ਦੱਸਿਆ ਕਿ ਇਹ ਫਖਰ ਵਾਲੀ ਗੱਲ ਹੈ ਤੁਹਾਡੇ ਸਾਰੇ ਭਰਾਵਾਂ ਵਾਸਤੇ ਕਿ ਪਾਕਿਸਤਾਨ ਦੇ ਵਿੱਚ ਮਿੱਠਾ ਪੁਰੀ ਇੱਕੋ ਹੀ ਨਾਮ ਹੈ। ਦੂਸਰਾ ਇੰਡੀਆ ਪੰਜਾਬ ਦੇ ਵਿੱਚ ਮੈਂ ਕਿੰਨੇ ਵਾਰ ਸ਼ੋਅ 'ਚ ਦੱਸ ਚੁੱਕਿਆ ਕਿ ਇੰਡੀਆ ਪੰਜਾਬ ਦੇ ਵਿੱਚ ਸਾਡਾ ਬਾਈ ਪਿੰਡ ਸੀਗਾ ਮਿੱਠਾਪੁਰ, ਉੱਥੋਂ ਤੋਂ ਮੈਂ ਬਿਲੋਂਗ ਕਰਕੇ ਨਾਮ ਖੁਦ ਹੀ ਰੱਖਿਆ ਸੀ। ਦੂਸਰੀ ਗੱਲ ਹੈ ਕਿ ਮੈਨੂੰ ਪੂਰੀ ਟੀਮ ਦੇ ਨਾਲ ਹੀ ਮਜ਼ਾ ਆਉਂਦਾ ਵਾ, ਨਹੀਂ ਫੈਮਿਲੀ। ਮੈਂ ਸੌਰੀ ਕਿਉਂਕਿ ਮੈਂ ਇਹ ਚਾਹੁੰਦਾ ਵਾਂ ਕਿ ਲੋਕਾਂ ਨੂੰ ਇਹ ਇੰਟਰਸਟ ਜਿਹੜਾ ਲੋਕਾਂ ਦੇ ਅੰਦਰ ਹੈ ਨਾ ਉਹਨੂੰ ਤਾਂ ਅਸੀਂ ਆਪਣਾ ਅਯਾਂ ਕਰੀਏ, ਦੱਸਿਆ ਜਾਏ ਕਿ ਕਿਹਦੇ ਨਾਲ ਤੁਹਾਨੂੰ ਤੁਸੀਂ ਇੱਕ ਫਰਦ ਚੁਣਨਾ ਵਾ। ਈਵਨ ਸਾਡੇ ਜਿਹੜੇ ਮਿਸਿੰਗ ਪਰਸਨ ਨੇ ਮੁਦੱਸਰ ਜਿੰਨੇ ਵੀ ਆਪਣੇ ਟੀਮ ਚ ਆਏ ਗਏ ਦੋਸਤ ਸਾਰਿਆਂ ਦਾ ਨਾਮ ਤੋਂ ਤੂੰ ਇਨਕਲੂਡ ਇੱਕ ਬੰਦਾ ਸਿਰਫ ਕਰ ਸਕਣਾ ਵਾ ਆਪਣੇ ਨਾਲ, ਕਿ ਕਿਹੜਾ ਬੰਦਾ ਹੋਏਗਾ ਜਿਹੜਾ ਬੰਦਾ ਤੁਹਾਨੂੰ ਜ਼ਿਆਦਾ ਜਾਂ ਖੇਜ ਬਾਜ਼ੀ ਦੇ ਵਿੱਚ ਤੁਸੀਂ ਕਹਿ ਰਹੇ ਹੋ ਜਾਂ ਇਸ ਤਰ੍ਹਾਂ ਨਾਲ ਬੈਠ ਕੇ ਜਿੱਦਾਂ ਤੁਹਾਨੂੰ ਕੰਮ ਦਾ ਜਿੱਦਾਂ ਤੁਹਾਨੂੰ ਮਜ਼ਾ ਆਉਂਦਾ ਤੁਹਾਡੇ ਦਿਲ ਨੂੰ ਲੱਗਦਾ। ਮੈਂ ਤੁਹਾਨੂੰ ਦੱਸਦਾ ਸੀਰੀਅਸਲੀ, ਮੈਂ ਤੁਹਾਨੂੰ ਝੂਠ ਨਹੀਂ ਬੋਲਾਂਗਾ, ਤੁਹਾਡੇ ਸਾਰਿਆਂ ਨਾਲ ਮੈਨੂੰ ਮਜ਼ਾ ਆਉਂਦਾ, ਲੇਕਿਨ ਮੈਨੂੰ ਸਭ ਤੋਂ ਜ਼ਿਆਦਾ ਜਿਹੜਾ ਮਜ਼ਾ ਹੈ ਨਾ ਕੰਮ ਕਰਨ ਦਾ, ਉਹ ਹਸਨੈਨ ਦੇ ਨਾਲ। ਨਹੀਂ ਯਾਰ ਹਸਨੈਨ ਵੀ ਅੱਛਾ ਨਹੀਂ ਬਹੁਤ ਹੈ। ਅੱਛਾ ਕੀ ਬਾਤ ਹੈ। ਮੈਨੂੰ ਹਸਨੈਨ ਦੇ ਨਾਲ ਕੰਮ ਕਰਨ ਦਾ ਬਹੁਤ ਮਜ਼ਾ ਕੀ ਹੈ। ਬਾਤ ਦੇਖੋ ਜੀ ਇਹ ਤੇ ਬੜੀ ਗੱਲ ਹੈ ਮਾਸ਼ਾਅੱਲਾ। ਆਪਣਾ ਚੀਨ ਲਿਆ ਮੈਂ ਯਾਰ ਤੁਸੀਂ ਪਤਾ ਨਾ ਤੂੰ ਛੱਡ ਮੈਨੂੰ ਪਤਾ ਮੈਂ ਕਿੱਦਾਂ ਦਾ। ਨਾ ਯਾਰ 700 ਸੀਸੀ ਵਾਕਰ ਹੁੰਦੀ ਹੈ। ਅੱਛਾ ਨਾਜ਼ਰੀਨ, ਅਸੀਂ ਸਾਰੇ ਜਿਹੜੇ ਸੀ ਅਸੀਂ ਮਤਲਬ ਮੁਖਤਲਿਫ ਫੈਮਿਲੀਜ਼ ਤੋਂ ਤਲਕ ਰੱਖਣ ਵਾਲੇ ਜਦੋਂ ਇਸ ਸ਼ੋਅ ਦੇ ਵਿੱਚ ਆਏ ਆ, ਮਿੱਠਾ ਜਿਹੜਾ ਸੀ ਉਹਦਾ ਮਾਸ਼ਾਅੱਲਾ ਤੁਹਾਨੂੰ ਪੈਸ਼ਨ ਕਾਫੀ ਸ਼ੋਅਾਂ 'ਚ ਪਤਾ ਚੱਲ ਚੁੱਕਿਆ। ਸੋਹਣੀ ਸਾਹਿਬ ਇੱਕ ਬੜੀ ਅੱਛੀ ਜੌਬ ਕਰਦੇ ਸੀ, ਫੈਸਲ ਸਾਹਿਬ ਆਲਰੇਡੀ ਆਰਟਿਸਟ ਸਾਰੇ, ਮੈਂ ਵੀ ਛੋਟੀ ਜੀ ਨੌਕਰੀ ਕਰਦਾ ਸੀ ਉਹ, ਤੇ ਅਸੀਂ ਤੁਹਾਡੇ ਲਈ ਆਏ ਆ ਮਾਸ਼ਾਅੱਲਾ। ਲੇਕਿਨ ਇਹ ਵਾ ਕਿ ਸਰ ਸਾਨੂੰ ਬਹੁਤ ਸਾਰੀਆਂ ਨਾ ਮਤਲਬ ਕ੍ਰਿਟਿਸਿਜ਼ਮ ਦਾ ਵੀ ਸਾਹਮਣਾ ਹੁੰਦਾ ਕਦੀ ਕਦੀ। ਲੋਕ ਸਾਨੂੰ ਮੁਖਤਲਿਫ ਤਰੀਕੇ ਨਾਲ ਕਿ ਅਸੀਂ ਆਰਟਿਸਟ ਨਹੀਂ, ਅਸੀਂ ਛੋਟੇ ਜਿਹੇ ਸਿਰਫ ਇਹਨੂੰ ਕਹਿੰਦੇ ਕਿ ਇੰਟਰਟੇਨਰ ਵਾਂ, ਹਾਂ, ਔਰ ਇੰਟਰਟੇਨਰ ਕੋਲੋਂ ਗਲਤੀਆਂ ਬਹੁਤ ਸਾਰੀਆਂ ਹੋ ਜਾਂਦੀਆਂ ਨੇ। ਸਾਨੂੰ ਸਕ੍ਰਿਪਟ ਦਾ ਨਹੀਂ ਪਤਾ, ਸਮ ਟਾਈਮ ਨਹੀਂ ਲੱਗਦਾ, ਲੇਕਿਨ ਸਾਡੇ ਉਸਤਾਦ ਜੀ ਦੀ ਦੁਆ, ਉਹਨਾਂ ਦੀ ਮਿਹਨਤ ਦੇ ਨਾਲ ਅਸੀਂ ਇੱਥੋਂ ਤੱਕ ਪਹੁੰਚ ਗਏ ਕਿ ਤੁਸੀਂ ਸਾਨੂੰ ਵੇਖਣ ਫਰੀਦ ਭਾਈ, ਨਾ ਤੇ ਅਸੀਂ ਕੋਈ ਆਰਟਿਸਟ ਆ, ਨਾ ਅਸੀਂ ਕੋਈ ਫਨਕਾਰ ਆ, ਸਿਰਫ ਜਸਟ ਅਸੀਂ ਆਪਣੇ ਬਾਪ ਜੀ ਦੇ ਨਾਲ ਉਹਨਾਂ ਦੇ ਕਾਰੋਬਾਰ 'ਚ ਹੱਥ ਵਟਾਉਣ ਰਹੇ ਹਾਂ, ਹੱਥ ਵਟਾ ਰਹੇ ਹਾਂ। ਵਾਹ ਵਾਹ ਬੜੀ ਅੱਛੀ ਆਪਣੇ ਉਸਤਾਦ ਦੇ ਮੁਹਤਰਮ ਦੇ ਨਾਲ ਅੱਲਾਹ ਥੋੜਾ ਪਾਕ ਜਿਹਾ ਲੱਗੇ ਜ਼ਿੰਦਗੀ ਹੋਏ ਆ। ਤੰਦਰੁਸਤੀ ਦੇਵੇ ਸਾਡੇ ਉਸਤਾਦ ਮੁਹਤਰਮ। ਦੁਆ ਕਰਿਆ ਕਰੋ ਕਿ ਉਹ ਸਾਇਆ। ਸਪੈਸ਼ਲ ਮੈਂ ਇੱਕ ਬੜੀ ਗੱਲ ਜਿਹੜੀ ਸ਼ੇਅਰ ਕਰਨਾ ਚਾਹ ਰਿਹਾ ਸੀਗਾ ਕਿ ਫਰੀਦ ਸਾਬਰੀ, ਕੀ ਬਾਤ। ਠੀਕ ਹੈ, ਫਰੀਦ ਸਾਬਰੀ ਸਾਹਿਬ ਬਹੁਤ ਵੱਡਾ ਆਰਟਿਸਟ ਤੇ ਖੈਰ ਉਹ ਬਹੁਤ ਅਮਜਦ ਸਾਬਰੀ ਸੀ, ਓਏ ਆਹ ਸੱਚ ਓਏ ਉਹ ਅਮਜਦ ਸਾਬਰੀ ਸੀ। ਅੱਛਾ ਮੈਂ ਵੀ ਇੱਕਦਮ ਹੋ ਗਿਆ, ਮੈਂ ਕਿਹਾ ਇਹ ਕੀ ਹੋਇਆ। ਹਾਂਜੀ ਫੈਸਲ ਸਾਹਿਬ ਤੁਸੀਂ ਕੋ ਵਾਲੇ ਕੁਛ ਤੁਮ ਕਰ ਰਹੇ ਮੈਂ ਸੀ। ਨਾ ਇੱਕ ਗੱਲ ਸ਼ੇਅਰ ਕਰਨਾ ਚਾਹਾਂਗਾ ਫਰੀਦ ਸਾਬਰੀ ਸਾਹਿਬ ਦੇ ਬਾਰੇ 'ਚ। ਬਹੁਤ ਅੱਛਾ ਇਨਸਾਨ ਹੈ, ਸਪੈਸ਼ਲ ਇਹਦੀ ਸ਼ਾਇਰੀ ਦਾ ਬੜਾ ਮੈਨੂੰ ਮਜ਼ਾ ਆਉਂਦਾ। ਵਾਹ ਵਾਹ ਮੈਂ ਇਹਦਾ ਬਹੁਤ ਵੱਡਾ ਫੈਨ ਆ ਸ਼ਾਇਰੀ ਦੇ ਮਾਮਲੇ 'ਚ। ਕੀ ਬਾਤ। ਠੀਕ ਮਾਸ਼ਾਅੱਲਾ, ਹੈ, ਹਰ ਬੰਦਾ ਕਿਆ ਯਾਨੀ ਕਿ ਨਾ ਬਾਤ। ਇੱਕ ਗੁਲਦਸਤਾ ਸਜਾਦ ਸਾਹਿਬ ਨੇ ਇਕੱਠਾ ਕੀਤਾ, ਗੁਲਦਸਤਾ ਬਣਾਇਆ, ਆਵਾਮ ਦੇ ਅੱਗੇ ਪੇਸ਼ ਕੀਤਾ। ਫਰੀਦ ਸਾਬਰੀ ਸਾਹਿਬ ਸ਼ਾਇਰੀ ਬਹੁਤ ਆਲਾ, ਠੀਕ ਹੈ, ਜੁਗਤਾਂ ਵੀ ਕਰਦਾ, ਕਿਆ ਲੇਕਿਨ ਬਾਤ। ਮਿੱਠਾ ਪੁਰੀਆ ਇੱਕ ਸਪੀਟਰ ਬੰਦੇ ਦਾ ਨਾਮ ਕੀ ਹੈ, ਬਾਤ। ਠੀਕ ਹੈ। ਕੀ ਬਾਤ। ਅੱਛਾ ਯਾਰ ਤੁਸੀਂ ਸਫ਼ਰ ਐਸਾ ਹੋਇਆ ਹੋਵੇ ਜੀ ਫਰੀਦ ਸਾਹਿਬ ਜਿੱਥੋਂ ਬਹੁਤ ਡਰ ਲੱਗਾ, ਤੁਹਾਨੂੰ ਕਿਹੜੀ ਸ਼ਾਇਦ ਤੋਂ ਡਰ ਲੱਗਾ ਯਾਰ, ਮੈਨੂੰ ਆਹ ਦੱਸ। ਯਾਰ ਮੈਂ ਸੱਚੀ ਗੱਲ ਦੱਸਾਂ ਭਾਈ ਨੂੰ, ਮੈਂ ਆਪਣੀ ਬੁੱਢੀ ਤੋਂ ਬਹੁਤ ਡਰਦਾ। ਨਹੀਂ 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 ਯਾਰ ਤੁਸੀਂ ਉਹਦੀ ਮਗਰ ਪੈ ਗਏ, ਆਪਣਾ ਭਰਾ ਵਾ ਬੜਾ ਸੁਰਮਾ ਰਗੜਨ ਵਾਲੀ ਵੱਟੀ ਵਰਗਾ ਮੂੰਹ। ਉਹ ਨਾ ਯਾਰ ਪਾਗਲ, ਵਿੱਚ ਇਹ ਮੈਂ ਕਿੱਦਾਂ ਦੀ ਗੱਲ ਕਰਦੇ ਹੁੰਦੇ ਹੋ? ਪਹਾੜੀ ਤੋਂ ਕੀਸੀ ਕੀਤੀ ਹੁੰਦੀ ਹੈ। ਯਾਰ ਨਾ ਬਸ ਕਰੋ, ਉਹਦੇ ਮਗਰੀ ਪੈ ਗਿਆ, ਬੜਾ ਖੋਤਾ ਦੜਾਉਣ ਵਾਲੇ ਛਣਕੜੇ ਦਾ ਕੰਮ ਹੁੰਦਾ। ਮੈਂ ਇਹ ਕਹਿਣਾ ਚਾਹ ਰਿਹਾ ਕਿ ਫੈਸਲ ਸਾਹਿਬ ਮੈਂ ਸੱਚੀ ਮੁੱਚੀ ਬੁੱਢੀ ਤੋਂ ਨਹੀਂ, ਮੈਂ ਕਿਰਲੀ ਤੋਂ ਬੜਾ ਡਰਨਾ। ਯਕੀਨ ਕਰੋਗੇ ਮੈਨੂੰ ਉਹ ਚੀਕੀ ਤੋਂ ਉਹ ਕਿਰਲੀ ਉਹ ਇੱਕ ਮਿੰਟ ਠਹਿਰ ਜੇ, ਏਡਾ ਵੀ ਨਹੀਂ ਡਰਦਾ ਕਿ ਮਤਲਬ ਉਹ ਕਿਰਲੀ ਹੈ ਕਿ ਮਤਲਬ ਬਾਹਰਲੀ ਹੈ। ਮੈਂ ਤੇਰੇ ਨਾਲ ਜਿਹੜਾ ਕਿਰਲਾ ਬੈਠਾ ਇਹ ਤੋਂ ਕੁਝ ਨਹੀਂ ਤੈਨੂੰ ਹੁੰਦਾ। ਅੱਛਾ ਤੁਹਾਨੂੰ ਸੋਹਣੀ ਸਾਹਿਬ ਕਦੇ ਤੋਂ ਡਰ ਲੱਗਦਾ, ਸਹੀ ਦੱਸਾਂ? ਸਰ ਮੈਨੂੰ ਇੱਥੋਂ ਲੱਗਣਿਆ। ਇੱਕ ਮੈਨੂੰ ਸਫ਼ਰ ਤੋਂ ਬੜਾ ਡਰ ਲੱਗਾ ਸੀਗਾ। ਕਿਹੜੇ ਤੋਂ? ਅਸੀਂ ਸਾਰੇ ਮੌਜੂਦ ਸੀਗੇ ਕਰਾਚੀ ਵਾਲੇ ਜਦੋਂ ਕਰਾਚੀ ਗਏ ਸੀ ਤੇ ਉਸਤਾਦ ਹੋਰਾਂ ਨੇ ਲਾਂਚ ਤੇ ਭਾਇਆ ਮੈਨੂੰ। ਓਏ ਹੋਏ ਹੋਏ, ਆ ਯਾਰ ਲੱਕ ਲਾਂਚ। ਮੇਰੀ ਕਿਹੜਾ ਉਹ ਡਰਾਈਵਰ ਨਾਲ ਲੜਾਈ ਹੋ ਗਈ, ਤੇਰੀ ਲਾਂਚ ਹੋ ਗਈ ਹੁਣੀ ਬਹਿ ਕੇ। ਜਿਹੜਾ ਲਾਂਚ ਨੂੰ ਡਰਾਈਵ ਕਰ ਰਿਹਾ ਨਾ, ਤੇ ਇਹਨਾਂ ਨੇ ਹੁਣ ਮੈਨੂੰ ਬਿਠਾਇਆ ਤੇ ਮੈਂ ਨਾ ਡਰਿਆ ਪਿਆ। ਮੈਂ ਜ਼ਿੰਦਗੀ ਦੇ ਵਿੱਚ ਮੈਂ ਜ਼ਿੰਦਗੀ ਦਾ ਰਿਸਕ ਨਹੀਂ ਕਦੇ ਲੈਣਾ। ਓਏ ਹੋਏ ਹੋਏ। ਸਾਰੇ ਮੈਂ ਰਿਸਕ ਲੈ ਲਾਂਗਾ, ਮੈਂ ਜ਼ਿੰਦਗੀ ਦਾ ਰਿਸਕ ਨਹੀਂ ਕਦੇ ਲੈਂਦਾ। ਇਹਨਾਂ ਨੇ ਹੁਣ ਕਿਹਾ ਉਸਤਾਦ ਹੋ ਰਹੀ, ਤੁਹਾਨੂੰ ਪਤਾ ਉਸਤਾਦ ਦੀ ਮੋੜਦੇ ਨੇ। ਉਸਤਾਦ ਜੀ ਕਹਿੰਦੇ ਓਏ ਬਗੈਰਤੀ ਨਾ ਕਰੋ ਕੋਈ ਵੀ, ਇਹਨੂੰ ਚੁੱਪ ਕਰਕੇ ਬਹਿਣ ਦਿਓ ਪਹਿਲੇ, ਠੀਕ ਹੈ। ਇਹਨਾਂ ਨੇ ਮਿਲ ਕੇ ਪਲਾਨ ਕੀਤਾ ਤੇ ਮੈਂ ਜਦੋਂ ਲਾਂਚ 'ਚ ਬੈਠਾ ਹਾਂ ਤੇ ਉਹ ਇੰਜ ਹੋਈ ਹੈ।
ਓਏ ਉਹ ਪਾਣੀ ਚ ਲੰਘ ਗਏ। ਅਸੀਂ ਉਸ ਫੇਰ ਨੱਸ ਕੇ ਮੈਂ ਕਿਹਾ ਭੱਜ ਗਿਆ। ਅਸੀਂ ਉਸ ਲਾਂਚ ਦੇ ਵਿੱਚ ਮਜਬੂਰਨ ਆਖਰੀ ਜੁਗਤਾਂ ਸਮਝ ਕੇ ਕੀਤੀਆਂ ਵੀ ਆਖਰੀ ਇਹਨੇ ਆਖਰ ਉੱਤੋਂ ਹੋਣਾ ਕੀ ਵੇਖੋ ਸੋਹਣੀ ਭਾਈ ਅਸੀਂ ਬੈਠੇ ਆ ਨਾ ਹਾਂਜੀ ਤੇ ਇੱਕ ਨਾ ਉਹ ਲਾਂਚ ਦੇ ਵਿੱਚ ਯਾਨੀ ਕਿ ਇੱਕ ਬਾਕਸ ਜਿਹਾ ਸੀਗਾ ਉਹਨੂੰ ਮੈਂ ਜ਼ੋਰ ਦੀ ਹੱਥ ਪਾ ਕੇ ਤੇ ਮੈਂ ਮੂੰਹ ਥੱਲੇ ਕੀਤਾ ਤੇ ਮੈਂ ਪੜੀ ਜਾ ਰਿਹਾ ਤੇ ਉਸਤਾਦ ਜੀ ਕਹਿੰਦੇ ਨੇ ਜੁਗਤਾਂ ਵਾਲਾ ਸ਼ੋਅ ਕਰੋ ਇੱਥੇ। ਉਸਤਾਦ ਜੀ ਇੱਥੇ ਕਿਤੇ ਸਾਡੀ ਜਾਨ ਤੇ ਬਣੀ। ਤੇ ਉਹ ਜਿਹੜਾ ਉਹ ਸਮੁੰਦਰ ਤੋਂ ਹੋਣਾ ਕੋਈ 8 ਕਿਲੋਮੀਟਰ ਅੱਗੇ ਸੀਗਾ ਉਹ ਜਿੱਥੇ ਅਸੀਂ ਜਾਣਾ ਸੀਗਾ ਜਜ਼ੀਰਾ ਜਾਂ ਜੋ ਵੀ ਸੀਗਾ ਉੱਥੇ ਜਾਣਾ ਸੀ ਅਸੀਂ। ਅੱਛਾ ਮੈਂ ਤੁਹਾਡੀ ਸੌਰੀ ਟੂ ਕੱਟ ਗਈ ਜੇ ਮੈਂ ਤੁਹਾਨੂੰ ਥੋੜੀ ਜਿਹੀ ਇੱਥੋਂ ਗੱਲ ਐਕਸਟੈਂਡ ਕਰ ਦਿਆਂ। ਮਾਸ਼ਾਅੱਲਾ ਗੈਂਡੇ ਨੇ ਸਿਰਾ ਲਾਇਆ ਹੁੰਦਾ ਮੈਂ ਬੜਾ ਥਰਮਾਪੂਰ ਦਾ ਕੁੱਤਾ ਹੁੰਦਾ। ਯਾਰ ਤੁਸੀਂ ਨਾ ਉਹਦੇ ਦਿਵਾਲੇ ਹੋ ਗਏ ਬੜੀ ਧਾਰੀ ਦੇਸ਼ ਕੀ ਰਕਮ। ਯਾਰ ਮੈਂ ਤਾਂ ਪਤਾ ਕੀ ਗਿਆ ਸਮੁੰਦਰ ਚ ਵਲੀਮਾ ਕੀਤਾ ਪਤਾ ਕੀ ਬੜਾ ਹੋਇਆ ਤੁਹਾਡਾ ਵਿਰਾਨ ਖੁਸਰੇ ਵਰਗਾ ਮੂੰਹ ਅੱਲਾ ਅਸੀਂ ਨਾ ਲਾਂਚ ਬਹਿ ਗਏ ਆ ਤੇ ਸਮੁੰਦਰ ਵੱਲ ਨੂੰ ਨਾ ਉਹਨੇ ਟੋਰ ਦਿੱਤੀ ਉਹ ਜਿਹਨੂੰ ਕਸ਼ਤੀ ਕਿਹਾ ਜਾਂਦਾ ਆਮ ਜ਼ੁਬਾਨ ਉਹ ਤੋਰ ਦਿੱਤੀ ਤੇ ਅਸੀਂ ਕੋਈ 18-17 ਜਣੇ ਕਸ਼ਤੀ 'ਚ ਬੈਠੇ ਹੁਣ ਸਾਰੇ ਆਪਣੇ ਮੁੰਡੇ ਨਹੀਂ ਆਪਣੇ ਮੁੰਡੇ ਸੀ 9 ਜਣੇ ਸੀਗੇ ਤਕਰੀਬਨ 9 ਜਣੇ ਜਨਾਬ ਅਸੀਂ ਬੈਠੇ ਉਹ ਪਰਛਾਵਾਂ ਵੀ ਪੈ ਰਹੇ ਸੀ ਨਾ ਤਾਂ 17-18। ਅੱਛਾ ਐਕਚੁਅਲੀ ਸਾਡੇ ਤੋਂ ਅਸੀਂ ਗਏ ਨਾ ਥੋੜਾ ਜਿਹਾ ਅੱਗੇ ਤੇ ਸਾਰੇ ਹੀ ਕਲਮੇ ਪੜਨ ਲੱਗ ਪਏ ਕਿਉਂਕਿ ਸਾਨੂੰ ਹਰ ਪਾਸੇ ਪਾਣੀ ਨਜ਼ਰ ਆ ਰਿਹਾ ਤੇ ਸਾਨੂੰ ਇਹ ਲੱਗਣ ਡਿਆ ਵੀ ਯਾ ਅੱਲਾ ਕਿਤੇ ਯਾਨੀ ਗੁਮਾਨ ਦਿਲ 'ਚ ਵਹਿਮ ਆ ਰਹੇ ਨੇ ਕਿ ਕਿਤੇ ਕੋਈ ਇੰਜ ਹਲਕੀ ਜੀ ਹੋਈ ਕਸ਼ਤੀ ਤੇ ਯਾਰ ਨਾ ਦਿਨ ਨਾ ਦਿਰਗੜਦਾ ਹੋ ਜਾਣੀ ਉਹ ਜਦੋਂ ਇੰਨੀ ਗੱਲ ਮੈਂ ਕਿਹਾ ਵੀ ਇੱਥੇ ਤੇ ਘੁੰਮਣ ਘੇਰੀ ਵੀ ਜੇ ਕਿਤੇ ਮਾੜੀ ਨਹੀਂ ਪੈ ਗਈ ਹਰ ਬੰਦੇ ਨੇ ਇੱਕ ਨਾ ਸਫੋਕੇਸ਼ਨ ਜੀ ਫੀਲ ਕੀਤੀ ਹੈ ਤੇ ਭਾਵੇਂ ਨਾ ਥੋੜੀ ਦੇਰ ਹੋਈ ਅਸੀਂ ਪਰੇਸ਼ਾਨੀ ਦੇ ਆਲਮ 'ਚ ਗੱਲਾਂ ਬੰਦ ਜ਼ੁਬਾਨਾਂ ਬੰਦ ਅੱਖਾਂ ਬੰਦ ਤੇ ਥੋੜਾ ਜਿਹਾ ਅੱਗੇ ਗਏ ਤੇ ਵੇਖਿਆ ਤੇ ਇੱਕ ਬਾਬਾ ਥਰਮਾਪੋਲ ਤੇ ਬੈਠਾ ਚੱਲੀ ਗਾਣ ਥੋੜਾ ਜਿਹਾ ਅੱਗੇ ਯਾਰ ਲੀਵ ਮੀ ਉਹ ਇੱਕ ਯਾਰ ਛਾਨਣਾ ਜਿਹਾ ਨਹੀਂ ਹੁੰਦਾ ਜਿਹੜਾ ਟੋਕਰੀ ਜਿਹੜੀ ਹੁੰਦੀ ਵੱਡੀ ਜੀ ਟੋਕਰੀ ਹੁੰਦੀ ਉਹਦੇ 'ਚ ਬੈਠਾ ਹੈ ਤੇ ਮੱਛੀਆਂ ਵੀ ਫੜ ਰਿਹਾ ਤੇ ਛੱਲੀ ਵੀ ਖਾਈ ਜਾ ਰਿਹਾ ਯਾਰ ਸੋਨੀ ਭਾਈ ਮੂੰਗਫਲੀ ਖਾ ਰਿਹਾ ਮੈਂ ਯਾਰ ਮੈਂ ਕਹਿੰਦਾ ਤੇ ਤੁਸੀਂ ਕਸ਼ਤੀ 'ਚ ਡਰਨ ਡਏ ਅਸੀਂ ਕਸ਼ਤੀ 'ਚ ਡਰਨ ਡਏ ਆ ਤੇਰਾ ਬੜਾ ਮੁੱਦਾ ਉਹ ਆਇਆ ਵੀ ਪਤਾ ਨਹੀਂ ਕਿੱਧਰੋਂ ਆਈ ਜਾਣ ਡਿਆ ਸੀ ਉਹਦੇ ਨਾਲ ਕੁੰਡੀ ਉਹਨੇ ਪਾਈ ਇਹਦੇ ਨਾਲੇ ਉਹ ਛੱਲੀ ਖਾਈ ਜਾਣ ਡਿਆ ਤੇ ਜਾਈ ਜਾਣ ਡਿਆ ਪਰ ਉਸ ਤੋਂ ਬਾਅਦ ਕੀ ਹੋਇਆ ਤੇ ਉਸਤਾਦ ਜੀ ਵੱਡੀ ਦੁਨੀਆ ਤੇ ਉਸਤਾਦ ਜੀ ਜਿਹੜਾ ਫਰੀਦ ਨੂੰ ਹੁਣ ਇਹ ਸਾਰੇ ਮਰੇ ਪਏ ਨੇ ਤੇ ਉਸਤਾਦ ਜੀ ਦੀ ਮਿਹਰਬਾਨੀ ਪਿਆਰ ਹੈ ਮੁਹੱਬਤ ਹੈ ਉਹਨਾਂ ਨੂੰ ਮੇਰੀ ਫੀਲਿੰਗ ਦਾ ਪਤਾ ਤੇ ਮੈਂ ਇੰਜ ਕਰਕੇ ਬੈਠਾ ਤੇ ਪੜੀ ਜਾਣਿਆ ਤੇ ਮੈਂ ਗਿਆ ਜੀ ਮੈਂ ਨਹੀਂ ਉਸਤਾਦ ਜੀ ਕਹਿੰਦੇ ਸ਼ਾਰਟ ਇੱਕ ਲੈਣਾ ਮਿੱਠੇ ਉਹਦੇ ਵੀ ਵਿੱਚੋਂ ਮਰਿਆ ਉਹ ਵੀ ਕਹਿੰਦੇ ਉਸਤਾਦ ਜੀ ਉਹ ਲਾਂਚ ਕਸ਼ਤੀ ਦੇ ਫਰੰਟ ਤੇ ਆ ਗਏ ਨੇ ਇਹ ਦੋਵੇਂ ਪਿੱਛੇ ਤੇ ਉਸਤਾਦ ਜੀ ਕਹਿੰਦੇ ਇੰਜ ਕਰਨਾ ਸਾਰਿਆਂ ਨੇ ਯਾਰ ਉਹ ਬੁਆ ਮੈਂ ਹੁਣ ਇਹਨਾਂ ਨੂੰ ਐਡ ਕਰਕੇ ਦੇਖਾਂ ਉੱਤੋਂ ਮੈਂ ਕਿਹਾ ਯਾਰ ਇਹਨਾਂ ਦੀ ਹਿੰਮਤ ਹੌਸਲਾ। ਅੱਛਾ ਫੈਸਲ ਭਾਈ ਉਹ ਵੀ ਦੱਸੋ ਸਰ ਉਹ ਨਾ ਦਰਮਿਆਨ ਚੋਂ ਸਮੁੰਦਰ ਦੇ ਦਰਮਿਆਨ ਚੋਂ ਨਾ ਐ ਵਾਪਸ ਲੈ ਕੇ ਕਿਨਾਰਿਆਂ ਨੂੰ ਅਸੀਂ ਕਿਹਾ ਯਾ ਅੱਲਾ ਸ਼ੁਕਰ ਹੈ ਕਿਨਾਰੇ ਦੇ ਕੋਲ ਜਾ ਕੇ ਫੇਰ ਇੰਜ ਮੋੜ ਲਈ ਉਹਨੂੰ ਕੋਈ ਸ਼ੈ ਨਜ਼ਰ ਆਈ ਹੈ ਅੱਛਾ ਉਹਨੇ ਕੋਈ ਖੁਰਦਬੀਨ ਦੇ ਵਿੱਚ ਯਾਨੀ ਕਿ ਨਾ ਕੋਈ ਸ਼ੈ ਦੇਖੀ ਤੇ ਉਹਨੇ ਆਪਣੇ ਅਸਿਸਟੈਂਟ ਨੂੰ ਗਿਆ ਨਾਲ ਦੇ ਨੂੰ ਕਿ ਯਾਰ ਕੋਈ ਸ਼ੈ ਨਜ਼ਰ ਆਈ ਦੂਰਬੀਨ 'ਚ ਦੇਖੀ ਤੇ ਉਹਨਾਂ ਨੇ ਫਿਰ ਭਾਈ ਜੀ ਵਾਪਸ ਮੋੜ ਲਈ ਮੈਂ ਕਿਹਾ ਕਿੱਧਰ ਜਾ ਰਹੇ ਆ ਚਲੋ ਉਹਨੂੰ ਮੈਂ ਕਹਿਣ ਡਿਆ ਮੈਂ ਕਿਹਾ ਤੈਨੂੰ ਤੇਰੀ ਮਾਂ ਦੀ ਕਸਮ ਲੱਗੇ ਕਹਿੰਦਾ ਯਾਰ 1 ਮਿੰਟ ਲੱਗਣਾ ਤੇ ਉਹ ਕਾਫੀ ਅੱਗੇ ਚਲਾ ਗਿਆ ਤੇ ਉਹ ਇੱਕ ਬਾਕਸ ਜਿਹਾ ਸੀ ਡੱਬਾ ਜਿਹਾ ਉਹ ਨਟ ਜਿਹਾ ਉਹਨਾਂ ਨੇ ਪਾ ਕੇ ਨਾ ਉਹ ਬਾਕਸ ਕੱਢਿਆ ਤੇ ਖਾਲੀ ਯਾਰ ਕਹਿੰਦਾ ਅਕਸਰ ਹਮੇ ਚੀਜ਼ें ਮਿਲ ਜਾਤੀਆਂ ਸੀ ਮੈਂ ਕਿਹਾ ਯਾਰ ਤੇਰਾ ਤਾਂ ਦਿਮਾਗ ਖਰਾਬ ਯਾਰ ਅਸੀਂ ਬੜਾ ਤੁਹਾਡਾ ਵਰਤੇ ਰੋੜੇ ਵਰਗਾ ਮੂੰਹ ਮੇਰੀ ਗੱਲ ਕਰ ਅੱਛਾ ਯਾਰ ਮੇਰੀ ਗੱਲ ਕਲਗੀ ਵਾਲਾ ਸੱਪ ਹੁੰਦਾ 1 ਮਿੰਟ ਠਹਿਰੋ ਭਾਵੇਂ ਅਸੀਂ ਜਦੋਂ ਟ੍ਰੇਨ 'ਚ ਬੈਠੇ ਨਾ ਤੇ ਟ੍ਰੇਨ 'ਚ ਇੱਕ ਮਿਸਹੈਪ ਹੋਇਆ ਕਿ ਅਸੀਂ ਟਿਕਟ 2 ਲੈਣੇ ਸੀ ਮੈਂ ਤੇ ਫੈਸਲ ਭਾਈ ਤੇ ਅਸੀਂ ਦੋਵਾਂ ਨੇ ਨਾ ਟਿਕਟ ਇੱਕ ਮਿਲਿਆ ਸਾਨੂੰ ਇਕਨੋਮੀ ਦਾ ਤੇ ਇੱਕ ਸਾਨੂੰ ਮਿਲਿਆ ਉਹਦਾ ਏਸੀ ਵਾਲਾ ਅਸੀਂ ਹੁਣ ਬੈਠੇ ਵਾ ਤੇ ਜਦੋਂ ਨਾ ਏਸੀ ਵਾਲੇ 'ਚ ਬੈਠੇ ਤੇ ਮੈਂ ਜਾ ਕੇ ਨਾਲ ਹੁਣ ਬਹਿ ਗਿਆ ਵਾ ਤੇ ਉਹ टीटी आया हुआ तो टीटी बार बार कह रहा है भाई आपका टिकट इधर का नहीं है भाई उठो इधर से वहाँ पे जाके बैठो जाके इकोनॉमी तो फैसल भाई ने कह रहे यार उठ जाते तो असी इन्ना कह के फिर सौ गए ਹੁਣ ਦੂਸਰਾ टीटी आया ਤੇ ਮੈਂ ਕਿਹਾ ਫੈਸਲ ਭਾਈ टीटी ਘਰ ਨਰੈਣ ਆ ਗਏ ਤੇ ਉਹ ਨਾ ਆਇਆ ਤੇ ਉਹਨੇ ਆਣ ਕੇ ਕਿਹਾ ਕਿ भाई दूसरा टीटी आके कहता भाई ये तो इकोनॉमी का टिकट है इधर क्यों बैठा भाई फैसल भाई कहते वो हमारी बात हो गई है दूसरे टीटी से कहता क्या बात हुई कहता उठ जाओ यार ਉੱਥੇ ਕੋਈ ਸਮਝ ਨਹੀਂ ਉੱਥੇ ਪਤਾ ਕੀ ਹੈ ਇੱਕ ਕਰੈਕਟਰ ਹੁਣ ਮਿੱਠੇਪੁਰੀਏ ਦਾ ਫੈਨ ਹੈ ਤੇ ਅਸੀਂ ਨਾ ਟ੍ਰੇਨ ਰੁਕੀ ਹੈ ਮੁਲਤਾਨ ਵਾਲੀ ਸਾਈਡ ਤੇ ਮੁਲਤਾਨ ਤੇ ਅਬਦੁਲ ਹਕੀਮ ਜਿਹੜਾ ਸ਼ੌਕਤ ਖਾਨ ਨੂੰ ਰੁਕੀ ਸੀ ਤੇ ਹੁਣ ਨਾ ਇੱਕ ਕਰੈਕਟਰ ਹੈ ਤੇ ਯਾਰ ਬੜਾ ਹੀ ਮੁਅੱਜ਼ਜ਼ ਰੀਜ਼ਨੇਬਲ ਤੇ ਉਹਦੀ ਫੈਮਿਲੀ ਵੀ ਨਾਲ ਹੈ ਠੀਕ ਹੈ ਤੇ ਉਹਨੇ ਮਿੱਠੇਪੁਰੀਏ ਨੂੰ ਵੇਖਿਆ ਕਹਿੰਦਾ ਮਿੱਠੇਪੁਰੀਏ ਚਲੋ ਕੋਈ ਇਹ ਤੇ ਠੀਕ ਹੈ ਦੱਸ ਯਾਰ ਤੇ ਮਿੱਠੇਪੁਰੀਏ ਇੱਧਰ ਉੱਧਰ ਵੇਖੇ ਉਹਦੇ ਯਾਰ ਬੱਚੇ ਉਹਦੇ ਨਾਲ ਫੈਮਿਲੀ ਨਾਲ ਹੈ ਤੇ ਹੁਣ ਮਿੱਠੇਪੁਰੀਏ ਇੱਧਰ ਉੱਧਰ ਵੇਖ ਕੇ ਨਾ ਤੇ ਫੇਰ ਇੱਧਰ ਨੂੰ ਹੋ ਗਿਆ
ਫਿਰ ਆਵਾਜ਼ ਆਵੇ ਮਿੱਠੇਪੁਰੀਏ ਰੇੜੀ ਦੇ ਥੱਲੇ ਲੋਕ ਜੇ ਯਾਰ ਸੋਹਣੀ ਭਾਈ ਅੱਛਾ, ਪਿਆਰ ਨਹੀਂ ਕਰਦੇ। ਛੋਟੀ ਜਿਹੀ ਗੱਲ ਮੈਨੂੰ ਯਾਦ ਆ ਗਈ। ਫੈਸਲ ਭਾਈ ਨਾ ਉੱਥੇ ਐਕਟ ਕਰਨਾ ਸੀ ਬਦਮਾਸ਼ ਦਾ, ਤੇ ਫੈਸਲ ਭਾਈ ਨੇ ਮੁੱਛਾਂ ਲਾਈਆਂ ਨੇ ਤੇ ਉਹ ਵਿਗ ਪਾਈ ਹੈ ਤੇ ਹੁਣ ਬਦਮਾਸ਼ ਬਣ ਗਏ ਨੇ, ਤੇ ਫੈਸਲ ਭਾਈ ਨੂੰ ਨਾ ਕਿਤੇ ਚਾਹ ਦੀ ਤਲਬ ਹੋਈ। ਉਹ ਜਿਸ ਇਲਾਕੇ ਦੇ ਵਿੱਚ ਸੀ, ਉਹ ਜਿਹੜਾ ਇਲਾਕਾ ਕਿਹੜਾ ਸੀਗਾ, ਲਾਂਡੀ ਤੇ ਸੀ। ਕੁਰੰਗੀ ਉੱਥੇ ਸੀ। ਤੇ ਉੱਥੇ ਜਿਸ ਇਲਾਕੇ ਦੇ ਵਿੱਚ ਮੈਂ ਗਿਆ ਵਾਂ ਨਾ, ਉੱਥੇ ਮੈਂ ਹੁਣ ਚਾਹ ਪੀਣ ਡਿਆ ਵਾਂ ਤੇ ਹੁਣ ਜ਼ੇਵਰ ਪਾਇਆ ਸੀਗਾ ਤੇ ਆਰਟੀਫੀਸ਼ੀਅਲ ਹੁੰਦਾ ਸੀ ਜ਼ੇਵਰ। ਆਰਟੀਫੀਸ਼ੀਅਲ ਸੀ, ਉਹ ਕੜੀਆਂ ਜਿਹੀਆਂ ਪਾਈਆਂ ਸੀ। ਮੈਂ ਪੂਰਾ ਬਦਮਾਸ਼ ਮੈਂ ਬਣਿਆ ਹੋਇਆ ਵਾ ਤੇ ਮੈਂ ਹੁਣ ਮੈਨੂੰ ਨਹੀਂ ਪਤਾ ਕਿ ਮੈਂ ਗੈਟਅਪ ਕੀਤਾ ਹੋਇਆ ਤੇ ਮੈਨੂੰ ਚਾਹ ਦੀ ਇੰਨੀ ਤਲਬ ਹੋਣ ਡਈ ਹੈ। ਤੇ ਮੈਂ ਜਦੋਂ ਉੱਧਰ ਗਿਆ ਵਾਂ ਨਾ, ਉਦੋਂ ਮੈਂ ਚਾਹ ਲਈਏ ਤੇ ਹੁਣ ਮੈਂ ਚਾਹ ਪੂਰੇ ਭਾਰ ਨਾਲ ਪੀਣ ਡਿਆ ਵਾਂ। ਪੂਰੇ ਭਾਰ ਨਾਲ। ਉਹ ਲੋਕ ਮੈਨੂੰ ਦੇਖਣ ਡੇ ਨੇ ਤੇ ਮੈਂ ਹੁਣ ਵੇਖਿਆ, ਮੈਂ ਕਿਹਾ ਯਾਰ ਮੈਨੂੰ ਕਿਉਂ ਅਜੀਬ ਤਰੀਕੇ ਨਾਲ ਵੇਖਣ ਡੇ ਨੇ। ਉਹ ਬੈਠੇ ਹੋਏ ਉੱਪਰਲੇ ਟੇਬਲ ਤੇ ਚਾਹ ਪੀ ਕੇ ਤੇ ਉਹ ਮੇਰੇ ਵੱਲ ਇੰਝ ਕਰਕੇ ਦੇਖਣ ਡੇ ਨੇ ਤੇ ਮੈਂ ਹੁਣ ਮੈਂ ਵੀ ਵੇਖਣ ਡਿਆ ਉਹ ਨਾਲ। ਠੀਕ ਮੈਂ ਮਰਿਆ ਪਿਆ ਵਾ। ਮੈਂ ਇੱਥੇ ਚਾਹ ਰੱਖੀ ਹੈ ਤੇ ਉਹਨੇ ਨਾ ਆ ਕੇ ਨਾ ਚਾਹ ਨੂੰ ਠੁੱਡ ਇੰਝ ਕਰਕੇ ਹੱਥ ਮਾਰਿਆ ਤੇ ਮੈਂ ਉਹਨੂੰ ਕਿਹਾ ਇਹ ਕਿਆ ਬਦਤਮੀਜ਼ੀ ਹੈ। ਤੇ ਮੈਨੂੰ ਕਹਿੰਦਾ ਬਦਮਾਸ਼ ਹੋ ਤੁਮ, ਬਦਮਾਸ਼ ਹੋ ਕਹਾਂ ਸੇ ਆਏ ਹੋ, ਇੱਥੋਂ ਮੈਨੂੰ ਫੜ ਲਿਆ ਉਹਨੇ। ਮੈਂ ਕਿਹਾ ਮਿੱਠਾ ਫਰੀਦ ਮੈਂ ਬਾਜ਼ ਮਾਰੀ ਤੇ ਨਸੇ ਆਏ ਨੇ ਯਾਰ ਕੀ ਉੱਥੇ ਮੈਂ ਮਜ਼ੇ। ਹੱਥ ਜੋੜੇ ਮੈਂ ਕਿਹਾ ਭਾਈ ਕਹਿੰਦਾ ਭਾਜੀ ਇਹ ਉਹ ਨਹੀਂ ਚਲਾ ਸਮਝਣ ਦੇ ਹੋ ਤੁਸੀਂ। ਇਹ ਭਾਜੀ ਓਏ ਚੱਲ ਲਾ, ਮੈਂ ਉੱਥੋਂ ਵੇਖ ਲਈ ਵਾਲੀਆਂ ਅਸੀਂ ਦੱਸਿਆ ਮਾਰ ਲੱਗੇ ਸੀ ਕਿ ਭਾਈ ਤਾਂ ਸਿਰ ਐਕਟ ਕਰ ਰਹੇ ਆ। ਕਹਿੰਦਾ ਅੱਛਾ ਬਚ ਕੇ ਐਕਟ ਕਰ ਰਹੇ ਹੋ। ਤੇ ਉਹਨੇ ਵੈਪਨ ਵੀ ਕੱਢਿਆ ਯਾਰ ਉਤੋਂ ਨਾ। ਮੈਂ ਜਦੋਂ ਇਹਨਾਂ ਨੂੰ ਆਵਾਜ਼ ਮਾਰੀ ਹੈ ਤੇ ਉਹ ਕਹਿੰਦਾ ਭਾਈ ਬਦਮਾਸ਼ੋਂ ਕੋ ਬੁਲਾ ਰਿਹਾ ਹੈ। ਤੇ ਉਹ ਗੋਨ ਨਸੇ ਇਹ ਬਦਮਾਸ਼ ਕਿੱਦਾਂ ਉਹਨੇ ਭਲਾ, ਮੈਂ ਸ਼ਲਵਾਰ ਪਾਈ ਆ ਨਾਲ ਸ਼ਰਟ ਹੋਰ ਪਾਈ ਆ, ਐਕਟ ਕਰ ਰਹੇ ਆ ਤਕਰੀਰ ਦੇ ਸਿਰ ਤੇ ਕੁਲਾਇਆ ਪਾਇਆ। ਬਦਮਾਸ਼ ਨਹੀਂ ਖਾਇਆ। ਤੇ ਬਦਮਾਸ਼ ਦੀ ਕਾਰ ਧੋ ਕੇ ਆ ਰਹੇ। ਮੈਂ ਕਿਹਾ ਮੈਂ ਨਹੀਂ ਕਰਨਾ ਐਕਟ ਭਾਈ, ਮੈਨੂੰ ਨਹੀਂ ਪਤਾ ਯਾਰ, ਇਹ ਆਪਣੀ ਸ਼ਹਿਰ 'ਚ ਜਾ ਕੇ ਕਰਾਂਗੇ। ਨਾਜ਼ਰੀਨ, ਇਹ ਸੀ ਸਾਡੀਆਂ ਛੋਟੀਆਂ ਮੋਟੀਆਂ ਜਿਹੜੀਆਂ ਸਾਡੀਆਂ ਯਾਦਾਂ ਤੇ ਗੱਲਾਂ, ਅਸੀਂ ਇਹ ਸਾਰਾ ਕੁਝ ਲੇਕਿਨ ਅਸੀਂ ਫ੍ਰੀ ਨੂੰ ਜਾਰੀ ਰੱਖਾਂਗੇ। ਜਿਹੜੀ ਗੱਲ ਯਾਦ ਆਈ ਉਹ ਜੋ ਵੀ ਸਵਾਲ ਅਸੀਂ ਹੈ ਇਹ 2-3 ਵਾਕਿਆ ਜਿਹੜੇ ਲਾਹੌਰ ਹੋਏ ਨੇ ਨਾ ਫੈਸਲ ਸਾਹਿਬ ਨਾਲ, ਹਲੇ ਉਹ ਡਿਸਕਸ ਕਰਨੇ ਤੇ ਨੇ। ਨਾਲੇ ਨਾਜ਼ਰੀਨ ਤੁਸੀਂ ਵੀ ਕੋਈ ਸਵਾਲ ਪੁੱਛਣਾ ਚਾਹੁੰਦੇ ਹੋ ਸਾਰਿਆਂ ਤੋਂ ਹੀ ਉਹ ਵੀ ਆਪਣਾ ਹਾਂ, ਕਮੈਂਟ ਕਮੈਂਟਸ ਦੇ ਵਿੱਚ ਤੁਸੀਂ ਆਪਣੇ ਕੁਐਸਚਨ ਜਿਹੜੇ ਤੁਸੀਂ ਮਤਲਬ ਮੁxtਲਿਫ ਜਿਹੜੇ ਤੁਹਾਨੂੰ ਫੇਵਰਿਟ ਨੇ, ਜਿਨ੍ਹਾਂ ਨੂੰ ਤੁਸੀਂ ਪਿਆਰ ਕਰਦੇ ਹੋ, ਉਹਨਾਂ ਦੇ ਬਾਰੇ ਪੁੱਛ ਸਕਦੇ ਹੋ। ਤੇ ਮਾਸ਼ਾਅੱਲਾ ਮੋਟਰਸਾਈਕਲ ਤੇ ਹਾਥੀ ਭਾਇਆ ਹੁੰਦਾ ਮੇਰਾ ਭਰਾ, ਮੇਰੇ ਨਾਲ ਗਰਗੀਲਾ ਬੈਠਾ ਵਾ ਇਸ ਟਾਈਮ। ਨਾਜ਼ਰੀਨ, ਆਪਣਾ ਬਹੁਤ ਸਾਰਾ ਖਿਆਲ ਰੱਖਣਾ ਤੇ ਇੱਕ ਖਸੂਸੀ ਸਾਰਿਆਂ ਲਈ ਰਿਕੁਐਸਟ ਹੈ ਕਿ ਅਸੀਂ ਤੁਹਾਡੇ ਲਈ ਇਹ ਜਿਹੜੀ ਮੈਂ ਅੱਗੇ ਗੱਲ ਕੀਤੀ ਕਿ ਯਾਰ ਕ੍ਰਿਟਿਸਿਜ਼ਮ ਜਿਹੜਾ ਤੁਹਾਡੇ ਸਾਰਿਆਂ ਲਈ ਮਤਲਬ ਜ਼ਰੂਰੀ ਹੈ, ਤੁਸੀਂ ਕਰੋ। ਸਾਨੂੰ ਤਨਕੀਦ ਜਿਹੜੀ ਉਹ ਸਾਡੇ ਲਈ ਬੜੀ ਅੱਛੀ ਚੀਜ਼ ਹੈ, ਲੇਕਿਨ ਦਿਲ ਆਜ਼ਾਰੀ ਵਾਲੀ ਜਿਹੜੀ ਤਨਕੀਦ ਹੈ ਤਾਂ ਕਿ ਕਿਸੇ ਦਾ ਦਿਲ ਨਾ ਦੁਖੇ, ਉਹ ਨਾ ਕਰੋ ਯਾਰ। ਤੇ ਬਾਕੀ ਆਪਣਾ ਬਹੁਤ ਸਾਰਾ ਖਿਆਲ ਰੱਖਣਾ। ਵੇਖਦੇ ਰਹੋ ਸੱਜਾਦ ਜਾਨੀ ਆਫੀਸ਼ੀਅਲ ਤੇ ਸਾਡੇ ਸਾਰੇ ਭਰਾਵਾਂ ਨੂੰ ਤੁਸੀਂ ਇਜਾਜ਼ਤ ਦਿਓ। ਆਪਣਾ ਬਹੁਤ ਸਾਰਾ ਖਿਆਲ ਰੱਖਣਾ। ਪਾਕਿਸਤਾਨ ਜ਼ਿੰਦਾਬਾਦ।